ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦੋਸਾਂਝ ਜੀ। ਆਪਣੀ ਸਮੀਖਿਆ ਕਰਨਗੇ ਕੁਛ ਇੱਕ ਖਬਰਾਂ ਤੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500, ਗੁਰਦੀਪ ਸਿੰਘ ਵਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਦੀਪ ਸਿੰਘ ਜੀ ਅਸਾਨੋਜੇ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵੰਤ ਸਿੰਘ ਉਪਲ ਜੁੱਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ, ਸਾਊਥ ਵੈਸਟ ਫਾਰਮੇਸੀ ਜੋ 2 ਲੋਕੇਸ਼ਨਾਂ ਤੋਂ ਸੇਵਾ ਕਰਦੇ ਨੇ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦੋਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਵੀ ਟੋਰਾਂਟੋ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਛਲੇ ਹਫ਼ਤੇ ਅਸੀਂ ਸੀਗੇ ਸਰੀ ਤੋਂ ਤੁਹਾਡੇ ਨਾਲ ਰੂਬਰੂ ਤੇ ਅੱਜ ਮੈਂ ਹੁਣ ਟੋਰਾਂਟੋ ਪਹੁੰਚ ਗਿਆ। ਟੋਰਾਂਟੋ ਤੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ, ਕੁਝ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਸੰਖੇਪ ਦੇ ਵਿੱਚ ਤੇ ਗੱਲਬਾਤ ਸ਼ੁਰੂ ਕਰਨਗੇ ਬਲਵਿੰਦਰ ਜੀ। ਅਤੇ ਜੀ ਸੁਸ਼ੀਲ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਉੱਥੇ ਨਤੀਜੇ ਆ ਗਏ ਨੇ ਤੇ ਨਤੀਜਿਆਂ ਤੋਂ ਬਾਅਦ ਉਹਨਾਂ ਦੇ ਰਿਜ਼ਲਟ ਬੜੇ ਮਾੜੇ ਆਏ ਆ ਜੀ ਨਤੀਜੇ। ਤਾਂ ਉਸ ਤੋਂ ਬਾਅਦ ਖਿਚਾਈ ਹੋ ਰਹੀ ਆ ਪ੍ਰਿੰਸੀਪਲਾਂ ਦੀ ਤੇ ਨਾਲ ਟੀਚਰਾਂ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਸਖਤੀ ਕੀਤੀ ਜਾਊਗੀ, ਉਹਨਾਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਣਗੀਆਂ। ਤੇ ਕੀ ਇਹ ਜਿਹੜਾ ਸਿਸਟਮ ਹੈ ਐਜੂਕੇਸ਼ਨ ਦਾ, ਇੱਦਾਂ ਦੇ ਡਰਾਵੇ ਦੇਣ ਦੇ ਨਾਲ, ਇਸ ਤਰ੍ਹਾਂ ਦੇ ਕੰਮ ਕਰਦੇ ਨਾਲ ਉਹ ਸੁਧਰ ਸਕਦਾ? 2 ਗੱਲਾਂ ਬਲਵਿੰਦਰ ਜੀ ਇਹਦੇ 'ਚ ਬਹੁਤ ਹੀ ਮੈਂ ਸਪਸ਼ਟ ਕਰਨੀਆਂ ਚਾਹੁੰਦਾ। ਨੰਬਰ 1 ਤਾਂ ਗੱਲ ਇਹ ਹੈ ਕਿ ਜਿਹੜੇ ਨਤੀਜੇ ਆ ਰਹੇ ਨੇ, ਹਾਲੇ +2 ਦੇ ਨਤੀਜੇ ਵੀ ਆਉਣੇ ਆ, ਜਿਹੜੇ ਨਤੀਜੇ ਆਏ ਨੇ ਹੁਣ ਤੱਕ ਉਹਦੇ 'ਚ ਜਿਸ ਕਿਸਮ ਦੇ ਨਤੀਜੇ ਆਏ ਨੇ ਉਹ ਨਿਰਾਸ਼ਾਜਨਕ ਨੇ, ਇਹ ਸਾਨੂੰ ਮੰਨਣਾ ਚਾਹੀਦਾ, ਨਿਰਾਸ਼ਾਜਨਕ ਨੇ। ਤੇ ਨਿਰਾਸ਼ਾਜਨਕ ਜੇ ਨਤੀਜੇ ਹੈ ਤਾਂ ਫਿਰ ਉਹਦੇ ਤੇ ਲਾਜ਼ਮੀ ਚਿੰਤਾ ਕਰਨੀ ਬਣਦੀ ਹੈ ਕਿ ਕਿਉਂ ਇੰਨੇ ਵਿਦਿਆਰਥੀ ਜਿਹੜੇ ਉਹ ਘੱਟ ਨੰਬਰ ਉਹਨਾਂ ਦੇ ਆ ਰਹੇ ਨੇ ਜਾਂ ਉਹ ਫੇਲ ਹੋ ਰਹੇ ਨੇ ਤੇ ਉਹਦੇ ਪਿੱਛੇ ਕਾਰਕ ਕੀ ਨੇ ਜਾਂ ਕਾਰਨ ਕੀ ਨੇ। ਤੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਦੇਖਣ ਦੀ ਥਾਂ ਦੇ ਉੱਤੇ ਸਰਕਾਰ ਦਾ ਜਿਹੜਾ ਵਤੀਰਾ ਹੈ ਉਹ ਇਸ ਕਿਸਮ ਦਾ ਹੈ ਕਿ ਤੁਸੀਂ ਜੜ ਜਿਹੜੀ ਆ ਉਹਨੂੰ ਨਹੀਂ ਫੜਨਾ, ਜੜ ਨਹੀਂ ਫੜਨੀ, ਤੁਸੀਂ ਉੱਪਰ ਦੀਆਂ ਗੱਲਾਂ ਕਰੋ ਤੇ ਤੁਸੀਂ ਇਹ ਚੱਲਦੇ ਹੋਏ ਸਿਸਟਮ ਦੇ ਵਿੱਚ ਸੁਧਾਰ ਇੱਦਾਂ ਲਿਆਓਗੇ, ਇੱਦਾਂ ਦਾ ਇੱਕ ਭਰਮ ਖੜਾ ਕਰ ਦਿਓ। ਇਹ ਪੰਜਾਬ ਦੀ ਗੌਰਮੈਂਟ ਕਰ ਰਹੀ ਹੈ। ਅਰੁਣਾ ਚੌਧਰੀ ਸਾਡੀ ਪੰਜਾਬ ਦੀ ਜਿਹੜੀ ਮੰਤਰੀ ਆ, ਭਾਸ਼ਾ ਮੰਤਰੀ, ਸਿੱਖਿਆ ਮੰਤਰੀ, ਜਿਹਦੇ ਤੇ ਬੜੀ ਚਰਚਾ ਵੀ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੀ ਹੈ ਕਿ ਕਿਵੇਂ ਉਹਨੇ ਜਦੋਂ MLA ਬਣੀ ਤਾਂ ਉਹਨੇ ਹਿੰਦੀ ਦੇ ਵਿੱਚ ਸਹੁੰ ਚੁੱਕੀ ਤੇ ਜਦੋਂ ਉਹ ਮੰਤਰੀ ਬਣੀ ਸਾਰਾ ਰੌਲਾ ਪੈਣ ਦੇ ਬਾਵਜੂਦ ਵੀ ਉਹਨੇ ਮੰਤਰੀ ਵਜੋਂ ਅੰਗਰੇਜ਼ੀ 'ਚ ਸਹੁੰ ਚੁੱਕੀ। ਉਹਦੇ ਵੱਲੋਂ ਹੁਣ ਕਿਹਾ ਜਾ ਰਿਹਾ ਕਿ ਅਸੀਂ ਪ੍ਰਿੰਸੀਪਲ ਜਿਹੜੇ ਹੈ ਜਾਂ ਅਧਿਆਪਕ, ਮੇਰੇ ਕਹਿਣ ਦਾ ਮਤਲਬ ਵੀ ਸਾਡੀ ਉਹ ਸਿੱਖਿਆ ਮੰਤਰੀ ਜਿਹੜੀ ਅਰੁਣਾ ਚੌਧਰੀ ਹੈ, ਜਿਹੜੀ ਪਹਿਲਾਂ ਵੀ ਵਿਵਾਦਾਂ 'ਚ ਰਹੀ, ਉਹਨੇ ਪਹਿਲਾਂ ਜਦੋਂ MLA ਬਣੀ ਹਿੰਦੀ 'ਚ ਸਹੁੰ ਚੁੱਕੀ ਤੇ ਜਦੋਂ ਰੌਲਾ ਰੱਪਾ ਵੀ ਪਿਆ ਉਹਦੇ ਬਾਵਜੂਦ ਵੀ ਜਦੋਂ ਮੰਤਰੀ ਬਣੀ ਅੰਗਰੇਜ਼ੀ ਸਹੁੰ ਚੁੱਕੀ। ਉਹ ਸਾਡੀ ਐਜੂਕੇਸ਼ਨ ਮਿਨਿਸਟਰ ਹੈ। ਉਹਦੇ ਵੱਲੋਂ ਉਹਨੂੰ ਜਿਹੜੇ ਮਾੜੇ ਨਤੀਜੇ ਆਏ ਉਹਦੇ ਵਾਸਤੇ ਜਿਹੜਾ ਉਹਨਾਂ ਦਾ ਸਿਸਟਮ ਹੈ, ਸਰਕਾਰੀ ਜਿਹੜੀ ਪ੍ਰਣਾਲੀ ਹੈ ਸਾਡੀ ਐਜੂਕੇਸ਼ਨ ਦੀ, ਉਹਦੀ ਚੀਰ-ਫਾੜ ਕਰਨ ਦੀ ਥਾਂ ਦੇ ਉੱਤੇ ਕਹਿ ਦਿੱਤਾ ਕਿ ਜਿਹੜੇ ਜ਼ਿੰਮੇਵਾਰ ਇਹਦੇ ਦੇ ਅਧਿਆਪਕ ਜਾਂ ਪ੍ਰਿੰਸੀਪਲ ਹੈ ਉਹਨਾਂ ਨੂੰ ਸਜ਼ਾ ਦਿੱਤੀ ਜਾਏਗੀ। ਤੇ ਸਜ਼ਾ ਕੀ ਦੇਣੀ ਹੈ? ਸਜ਼ਾ ਇਹ ਦੇਣੀ ਹੈ ਕਿ ਉਹਨਾਂ ਦੀਆਂ ਬਦਲੀਆਂ ਕਰ ਦਿਓ। ਹੁਣ ਇਹਦੇ 'ਚ ਵੀ 2 ਗੱਲਾਂ ਇਹ ਹੈ। ਨੰਬਰ 1 ਤਾਂ ਇਹ ਹੈ ਵੀ ਮੈਂ ਇਸ ਗੱਲ ਨਾਲ ਤਾਂ ਸਹਿਮਤ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਵਰਕ ਕਲਚਰ ਨਹੀਂ ਹੈ, ਕੰਮ ਦਾ ਸੱਭਿਆਚਾਰ। ਵੀ ਅਧਿਆਪਕ ਜਿਹੜੇ ਆ ਉਹ ਅੱਜ ਤੋਂ 30-35-40 ਸਾਲ ਪਹਿਲਾਂ ਜਿਹਨਾਂ ਅਧਿਆਪਕਾਂ ਕੋਲ ਅਸੀਂ ਪੜ੍ਹੇ ਆ, ਜਿਹਨਾਂ 'ਚ ਇੱਕ ਸੇਵਾ ਭਾਵਨਾ ਹੁੰਦੀ ਸੀ, ਅਧਿਆਪਕ ਉਸ ਭਾਵਨਾ ਤੋਂ ਪੂਰੀ ਤਰ੍ਹਾਂ ਮੁਕਤ ਹੋ ਚੁੱਕੇ ਆ। ਅਧਿਆਪਕ ਵੀ ਹੁਣ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹਦਾ ਕੰਮ ਹੈ ਉਹਦੇ ਤੋਂ ਪਿੱਛੇ ਹਟਦਾ ਜਾ ਰਿਹਾ ਮਾਹੌਲ ਦੇ ਮੁਤਾਬਕ। ਤੇ ਉਹ ਬਹੁਤਾ ਟਿਊਸ਼ਨ ਵਰਕ ਜਿਹੜਾ ਆ ਉਹਦੇ ਤੇ ਜ਼ਿਆਦਾ ਮੁਨੱਸਰ ਕਰਦਾ ਹੈ। ਸਕੂਲ 'ਚ ਬੱਚਿਆਂ ਨੂੰ ਪੜ੍ਹਾਈ ਵੱਲ ਉਹਦਾ ਕੋਈ ਧਿਆਨ ਨਹੀਂ ਹੈ ਤੇ ਉਹਦੇ ਵਾਸਤੇ ਜ਼ਿੰਮੇਵਾਰ ਸਾਡੀ ਸਿੱਖਿਆ ਪ੍ਰਣਾਲੀ ਹੈ। ਸੋ ਇੱਕ ਤਾਂ ਇਹ ਜ਼ਰੂਰ ਹੈ ਕਿ ਅਧਿਆਪਕ ਜ਼ਰੂਰ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਵੱਡਾ ਹਿੱਸਾ ਅਧਿਆਪਕ ਵਰਗ ਦਾ ਜਿਹੜਾ ਆ ਉਹ ਜਿਹੜਾ ਇੱਕ ਵਰਕ ਕਲਚਰ ਹੁੰਦਾ ਉਹ ਤੋਂ ਬੇਮੁਖ ਹੈ। ਇਹ ਗੱਲ ਵੀ ਸਾਨੂੰ ਮੰਨਣੀ ਪੈਣੀ ਹੈ। ਪਰ ਕੀ ਉਹਨਾਂ ਨੂੰ ਸਜ਼ਾ ਦੇ ਕੇ ਉਹਨਾਂ ਦੀਆਂ ਬਦਲੀਆਂ ਕਰਕੇ ਇਹ ਸਾਰੀਆਂ ਚੀਜ਼ਾਂ ਸੁਧਾਰੀਆਂ ਜਾ ਸਕਦੀਆਂ? ਮੰਨ ਲਓ ਮੇਰਾ ਕਸੂਰ ਹੈ, ਮੰਨ ਲਓ ਮੈਂ ਅਧਿਆਪਕ ਹੈ ਤੇ ਮੈਂ ਜਲੰਧਰ ਦੇ ਕਿਸੇ ਸਕੂਲ 'ਚ ਪੜ੍ਹਾਉਣਾ, ਮੇਰੇ ਸਕੂਲ ਦਾ ਨਤੀਜਾ ਮਾੜਾ ਆਇਆ ਤੇ ਸਜ਼ਾ ਮੈਨੂੰ ਦੇ ਦਿੱਤੀ ਵੀ ਤੂੰ ਨਿਆਣਿਆਂ ਨੂੰ ਸਹੀ ਨਹੀਂ ਪੜ੍ਹਾਇਆ, ਇਸ ਕਰਕੇ ਤੈਨੂੰ ਚੱਕ ਕੇ ਅਸੀਂ ਕਪੂਰਥਲੇ ਭੇਜ ਦੇਣਾ ਜਾਂ ਫਿਰੋਜ਼ਪੁਰ ਭੇਜ ਦੇਣਾ।
ਤੇ ਜੇ ਮੈਂ ਫਿਰੋਜ਼ਪੁਰ ਜਾ ਕੇ ਚੰਗਾ ਬਣਾ ਲੂੰਗਾ, ਜੋ ਮੈਂ ਕੀਤਾ ਹੂੰ ਜਲੰਧਰ ਉਹੀ ਜਾ ਕੇ ਫਿਰੋਜ਼ਪੁਰ ਕਰੂੰਗਾ, ਯਾਨੀ ਜਿਹੜੇ ਮੈਂ ਜਲੰਧਰ ਦੇ ਬੱਚਿਆਂ ਨੂੰ ਸਜ਼ਾ ਦਿੱਤੀ ਉਹ ਜਾ ਕੇ ਮੈਂ ਫਿਰੋਜ਼ਪੁਰ ਦੇ ਬੱਚਿਆਂ ਨੂੰ ਸਜ਼ਾ ਦਊਂਗਾ। ਇਹ ਕੋਈ ਸੁਧਾਰ ਕਰਨ ਦਾ ਤਰੀਕਾ ਥੋੜ੍ਹਾ ਹੈ। ਲੋੜ ਤਾਂ ਇਸ ਗੱਲ ਦੀ ਹੈ ਵੀ ਜਿੱਥੇ ਅਵੇਅਰਨੈਸ ਪੈਦਾ ਕੀਤੀ ਜਾਵੇ ਅਧਿਆਪਕਾਂ ਦੇ ਵਿੱਚ, ਕੰਮ ਦਾ ਸੱਭਿਆਚਾਰ ਜਿਹੜਾ ਆ, ਵਰਕ ਕਲਚਰ ਜਿਹੜਾ ਆ, ਉਹ ਕਿੱਦਾਂ ਉਹਨੂੰ ਅਸੀਂ ਵਾਪਸ ਲੈ ਕੇ ਆਈਏ, ਇਹਦੇ ਲਈ ਅਵੇਅਰਨੈਸ ਪੈਦਾ ਕੀਤੀ ਜਾਵੇ ਤੇ ਜ਼ੋਰ ਲਾਇਆ ਜਾਏ। ਡੰਡੇ ਨਾਲ ਕਦੇ ਕੁਝ ਨਹੀਂ ਹੁੰਦਾ, ਸਜ਼ਾ ਦੇ ਕੇ ਕਦੇ ਕੁਝ ਨਹੀਂ ਬਣਦਾ। ਗਿਆਨ ਦਾ ਪਸਾਰ ਤੇ ਪ੍ਰਚਾਰ ਜਿਨ੍ਹਾਂ ਨੇ ਕਰਨਾ ਅਧਿਆਪਕਾਂ ਨੇ, ਉਹਨਾਂ ਨੂੰ ਉਹ ਮੌਕਾ ਦੇਣਾ ਚਾਹੀਦਾ ਹੈ ਕਿ ਤੁਸੀਂ ਇਸ ਢੰਗ ਨਾਲ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਕੇ ਕੰਮ ਤੁਸੀਂ ਕਰੋ। ਉਹਦੇ ਵਾਸਤੇ ਉਹਨਾਂ ਤੋਂ ਗੈਰ ਵਿਦਿਅਕ ਜਿਹੜੇ ਕੰਮ ਲਏ ਜਾਂਦੇ ਆ ਉਹ ਕੰਮ ਨਾ ਲਏ ਜਾਣ। ਹੁਣ ਵੋਟਾਂ ਬਣਾਉਣ ਤੋਂ ਲੈ ਕੇ ਪੋਲੀਓ ਦੀਆਂ ਬੂੰਦਾਂ ਪਿਆਉਣ ਤੱਕ ਦਾ ਕੰਮ ਤਾਂ ਜਿਹੜੇ ਗੈਰ ਵਿਦਿਅਕ ਕੰਮ ਹੈ ਉਹ ਸਾਰੇ ਮਾਸਟਰ ਦੀਆਂ ਕਰਦੇ ਆ, ਤੇ ਉਹਨਾਂ ਤੋਂ ਤਵੱਕੋ ਰੱਖਦੇ ਆ ਵੀ ਇਹ ਜਾ ਕੇ ਆਪਣੇ ਤਰੀਕੇ ਨਾਲ, ਸਹੀ ਤਰੀਕੇ ਨਾਲ ਵਰਕ ਕਲਚਰ ਜਿਹੜਾ ਆ ਉਹ ਸਕੂਲਾਂ ਕਾਲਜਾਂ 'ਚ ਲਾਗੂ ਕਰਨਗੇ। ਕਿਵੇਂ ਕਰਨਗੇ? ਸੋ ਇੱਕ ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਗੈਰ ਵਿਦਿਅਕ ਕੰਮਾਂ ਤੋਂ ਮੁਕਤ ਕਰਕੇ ਉਹਨਾਂ ਨੂੰ 100% ਪੜ੍ਹਾਈ ਜਿਹੜੀ ਬੱਚਿਆਂ ਦੀ ਉਹਦੇ ਤੇ ਕੇਂਦਰਿਤ ਕੀਤਾ ਜਾਏ। ਦੂਜੀ ਗੱਲ ਹੈ ਵੀ ਤੁਹਾਡੀ ਐਜੂਕੇਸ਼ਨ ਜਿਹੜਾ ਸਿਸਟਮ ਹੈ ਉਹ ਇੰਨਾ ਜ਼ਿਆਦਾ ਐਂਟੀ ਐਜੂਕੇਸ਼ਨ ਹੈ ਵੀ ਇਸ ਤਰ੍ਹਾਂ ਦੇ ਨਤੀਜੇ ਸਾਡੇ ਸਾਹਮਣੇ ਹੈ। 1980 ਦੇ ਵਿੱਚ ਜਦੋਂ ਨਵੀਂ ਇਕਨੋਮਿਕ ਪਾਲਿਸੀ ਆਉਂਦੀ ਹੈ, ਤੇ ਫਿਰ 1986 ਦੇ ਵਿੱਚ ਜਦੋਂ ਨਵੀਂ ਵਿਦਿਅਕ ਪਾਲਿਸੀ ਆਉਂਦੀ ਹੈ, ਵਿਦਿਅਕ ਨੀਤੀ ਆਉਂਦੀ ਹੈ, ਜਿਹਦੇ ਵਿੱਚ ਇਹ ਸਥਿਤੀਆਂ ਬਣ ਜਾਂਦੀਆਂ ਕਿ ਜਿਹੜਾ ਬੱਚਾ ਸਾਡਾ ਜਿਹੜਾ ਪੜ੍ਹ ਰਿਹਾ ਕਿਤੇ, ਉਹਦਾ ਜਿਹੜਾ ਐਜੂਕੇਸ਼ਨ ਦਾ ਜਿਹੜਾ ਲੈਵਲ ਹੈ ਉਹ ਇੱਦਾਂ ਉਹਨੂੰ ਫੀਲ ਹੋਣ ਲੱਗ ਪੈਂਦਾ, ਉਹ ਇੰਨਾ ਨੀਵੇਂ ਪੱਧਰ 'ਤੇ ਚੱਲ ਜਾਂਦਾ ਹੈ ਕਿ ਉਹਨੂੰ ਇੱਕ ਉੱਚ ਕਹਿ ਲਓ ਵੀ ਹਾਈ ਕਲਾਸ ਦੀ ਜਿਹੜੀ ਐਜੂਕੇਸ਼ਨ ਹਾਸਲ ਕਰਨ ਵਾਸਤੇ ਮੋਟੀਆਂ ਰਕਮਾਂ ਚੁਕਾਉਣੀਆਂ ਪੈਂਦੀਆਂ। ਤੇ ਸਰਕਾਰੀ ਤੰਤਰ ਜਿਹੜਾ ਆ ਹੌਲੀ ਹੌਲੀ, ਜਿਹੜੇ ਸਰਕਾਰੀ ਸਕੂਲਾਂ ਦਾ ਸਾਡਾ ਪੈਟਰਨ ਹੈ, ਹੌਲੀ ਹੌਲੀ ਉਹਨੂੰ ਤਬਾਹ ਕੀਤਾ ਜਾਂਦਾ, ਤੇ ਜਿਹੜੇ ਪ੍ਰਾਈਵੇਟ ਅਦਾਰੇ ਹੈ ਉਹਨਾਂ ਦਾ ਫੈਲਾਅ ਕੀਤਾ ਜਾਂਦਾ। ਅੱਜ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਅੱਜ ਤੋਂ 10 ਸਾਲ ਪਹਿਲਾਂ ਵੀ, 15 ਸਾਲ ਪਹਿਲਾਂ 4 ਯੂਨੀਵਰਸਿਟੀਆਂ ਹੁੰਦੀਆਂ ਸੀ। ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁੰਦੀ ਸੀ, ਇੱਕ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਤੇ ਇੱਕ ਪੰਜਾਬ ਯੂਨੀਵਰਸਿਟੀ ਪਟਿਆਲਾ, ਤੇ ਇੱਕ ਐਗਰੀਕਲਚਰ ਯੂਨੀਵਰਸਿਟੀ। ਅੱਜ 26 ਯੂਨੀਵਰਸਿਟੀਆਂ ਹੋ ਗਈਆਂ ਪੰਜਾਬ 'ਚ ਪ੍ਰਾਈਵੇਟ। ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਸਰਕਾਰ ਤੇ ਮੁਨਸਰ ਕਰਦੀਆਂ, ਉਹਨਾਂ ਦੇ ਫੰਡਸ ਘਟਾਏ ਜਾ ਰਹੇ ਆ, ਉਹਨਾਂ ਦਾ ਬਜਟ ਜਿਹੜਾ ਉਹਦੇ 'ਚ ਕਟੌਤੀਆਂ ਕੀਤੀਆਂ ਜਾ ਰਹੀਆਂ। ਜਿੱਥੇ ਹੇਰਾਫੇਰੀ ਹੁੰਦੀ ਹੈ ਤਾਂ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਬਲਾਕ ਜਿਹੜਾ ਆ, ਪਿਛਲੇ ਦਿਨਾਂ 'ਚ ਅੱਗ ਲੱਗੀ, ਤੁਹਾਨੂੰ ਪਤਾ, ਪ੍ਰਬੰਧਕੀ ਬਲਾਕ ਹੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਸਾੜ ਕੇ ਸੁਆਹ ਕਰ ਦਿੱਤਾ। ਉਹਦੇ ਪਿੱਛੇ ਸਾਜ਼ਿਸ਼ ਹੈ ਵੀ ਜਿਹੜੀਆਂ ਉਣਤਾਈਆਂ ਹੋਈਆਂ, ਜਿਹੜੇ ਫੰਡਸ ਦੇ ਵਿੱਚ ਘਪਲੇ ਹੋਏ ਆ, ਉਹ ਪਤਾ ਨਾ ਲੱਗੇ। ਅੱਜ ਪ੍ਰਾਈਵੇਟ ਅਦਾਰਿਆਂ ਦਾ ਬੋਲਬਾਲਾ, ਸਕੂਲ ਤੋਂ ਲੈ ਕੇ ਕਾਲਜ ਤੋਂ ਲੈ ਕੇ ਯੂਨੀਵਰਸਿਟੀਆਂ, ਇਹ ਸਾਡੀ ਐਜੂਕੇਸ਼ਨ ਪਾਲਿਸੀ ਹੈ। ਸਾਡਾ ਪਬਲਿਕ ਸੈਕਟਰ ਦਾ ਜਿਹੜਾ ਐਜੂਕੇਸ਼ਨ ਸਾਡਾ ਸਿਸਟਮ ਉਹ ਤਬਾਹ ਕਰ ਦਿੱਤਾ ਗਿਆ। ਇਸ ਕਰਕੇ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋਈਆਂ। ਪਰ ਸਰਕਾਰਾਂ ਤੇ ਉਹਦੇ ਮੰਤਰੀ ਜਿਹੜੇ ਆ ਉਹ ਜੜ ਨੂੰ ਫੜਨ ਦੀ ਥਾਂ ਦੇ ਉੱਤੇ ਓਪਰੀ ਗੱਲਾਂ ਕਰਕੇ ਵੀ ਫਲਾਣੇ ਟੀਚਰ ਨੂੰ ਬਦਲ ਦਿਓ ਤੇ ਬਦਲ ਕੇ ਪਤਾ ਨਹੀਂ ਮਸਲੇ ਹੱਲ ਹੋ ਜਾਣੇ ਆ। ਇਹ ਸਿਰਫ ਤੇ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਦੀ ਇੱਕ ਕਿਸਮ ਦੀ ਪੋਲੀਟਿਕਸ ਹੈ। ਲੋੜ ਹੈ ਕਿ ਫੌਰੀ ਤੌਰ ਦੇ ਉੱਤੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹਨੂੰ ਬਦਲਿਆ ਜਾਏ। ਜੀ ਬਿਲਕੁਲ ਜੀ, ਸ਼ਾਇਦ ਨਾ ਵੀ ਇੱਦਾਂ ਕੀਤੀ ਜਾਵੇ, ਸਿਰਫ ਡਰਾਵੇ ਧਮਕਾਵੇ ਆ। ਤੇ ਅੱਗੇ ਆਪਾਂ ਰਿਜ਼ਲਟਾਂ ਦੀ ਗੱਲ ਕੀਤੀ ਆ। ਕਾਫੀ ਟਾਈਮ ਤੋਂ ਜਿਹੜੇ ਕਿਸਾਨ ਆ ਉਹ ਖੁਦਕਸ਼ੀਆਂ ਕਰ ਰਹੇ ਆ, ਉਹ ਵੀ ਰੁਕਣ ਦਾ ਨਾਂ ਨਹੀਂ ਲੈਂਦੀਆਂ। ਤੇ ਪਰ ਜਦੋਂ ਰਿਜ਼ਲਟ ਆਉਂਦੇ ਆ ਤੇ ਉਦੋਂ ਜਿਹੜਾ ਸਟੂਡੈਂਟਸ ਦੇ ਵਿੱਚ ਰੁਝਾਨ ਵੱਧ ਗਿਆ, ਸੁਸਾਈਡ ਕਰਦੇ ਆ, ਤੇ 35 ਬੱਚੇ ਰੱਬ ਨੂੰ ਪਿਆਰੇ ਹੋ ਚੁੱਕੇ ਆ। ਇਹ ਬਹੁਤ ਵੱਡਾ ਮਸਲਾ ਹੈ। ਜਿਸ ਮੁਲਕ ਦਾ ਕਿਸਾਨ ਵੀ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਏ, ਖੇਤਾਂ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ, ਖੇਤਾਂ 'ਚ ਸਲਫਾਸ ਉੱਗ ਰਹੀ ਹੈ, ਜਿਸ ਮੁਲਕ ਦਾ ਜਵਾਨ ਵੀ ਖੁਦਕੁਸ਼ੀ ਕਰੇ, ਸਾਡੇ ਬਹੁਤ ਸਾਰੇ ਜਿਹੜੇ ਜਵਾਨ ਸਰਹੱਦਾਂ ਤੇ ਉਹ ਉੱਦਾਂ ਵੀ ਮਰ ਰਹੇ ਆ ਤੇ ਖੁਦਕੁਸ਼ੀਆਂ ਵੀ ਕਰ ਰਿਹਾ, ਤੇ ਜਿਸ ਮੁਲਕ ਦਾ ਭਵਿੱਖ ਨੌਜਵਾਨ ਜਿਹੜਾ ਪੜ੍ਹ ਰਿਹਾ ਹੈ ਉਹ ਆਪਣੇ ਨਤੀਜੇ ਤੋਂ ਦੁਖੀ ਹੋ ਕੇ ਸੁਸਾਈਡ ਕਰਦੇ, ਤੇ ਫਿਰ ਉਸ ਮੁਲਕ ਦਾ ਭਵਿੱਖ ਤੁਸੀਂ ਕੀ ਤਸੱਵੁਰ ਕਰ ਸਕਦੇ ਹੋ। ਮੈਂ ਕਹਿਣਾ ਇਹ ਚਾਹੁੰਦਾ ਹੈ ਕਿ ਇਹਦੇ ਜੜ ਦੇ ਵਿੱਚ ਵੀ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਉਹ ਬੈਠਾ ਹੈ। ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਇਸ ਤਰ੍ਹਾਂ ਦਾ ਹੈ, ਭਾਰਤੀ ਐਜੂਕੇਸ਼ਨ ਸਿਸਟਮ, ਵੀ ਇਹ ਬੰਦੇ ਨੂੰ ਮਨੁੱਖ ਨਹੀਂ ਬਣਾਉਂਦਾ, ਮਸ਼ੀਨ ਬਣਾਉਂਦਾ ਹੈ। ਤੇ ਸਾਡੇ ਗਲੋਬਲ ਪ੍ਰਸੰਗ ਦੇ ਵਿੱਚ ਜਦੋਂ ਸਾਰੀਆਂ ਸਥਿਤੀਆਂ ਬਦਲ ਰਹੀਆਂ, ਜਦੋਂ ਮਨੁੱਖ ਦੇ ਅੰਦਰ ਇੱਕ ਲਾਲਸਾ ਭਾਰੂ ਹੋ ਰਹੀ ਹੈ, ਇੱਕ ਲਾਲਚ ਪੈਦਾ ਕੀਤਾ ਜਾ ਰਿਹਾ, ਮੰਡੀ ਬੰਦੇ ਨੂੰ ਇੱਕ ਅਜੀਬ ਕਿਸਮ ਦੇ ਲਾਲਚ 'ਚ ਫਸਾ ਰਹੀ ਹੈ, ਤੇ ਉਸ ਲਾਲਚ ਦੇ ਵਿੱਚ ਮੁਕਾਬਲੇਬਾਜ਼ੀ ਵੱਧ ਰਹੀ ਹੈ। ਤੇ ਜਿਹੜੇ ਸਾਡੇ ਪੇਰੈਂਟਸ ਹੈ, ਸਾਡੇ ਬੱਚਿਆਂ ਦੇ ਮਾਤਾ ਪਿਤਾ ਜਿਹੜੇ ਹੈ, ਉਹ ਆਪਣੇ ਬੱਚਿਆਂ ਤੇ ਮੰਡੀ ਦੇ ਪ੍ਰਭਾਵ ਦੇ ਅਧੀਨ ਜਿਹੜਾ ਬਹੁਤ ਵੱਡੀ ਤਵੱਕੋ ਰੱਖ ਲੈਂਦੇ ਆ। ਪਿਛਲੇ ਲੰਮੇ ਸਮੇਂ ਤੋਂ ਸਾਡੇ ਭਾਰਤ ਦੇ ਵਿੱਚ ਟ੍ਰੈਂਡ ਇਹ ਹੋ ਗਿਆ ਵੀ ਨਿਆਣੇ ਨੂੰ ਇੰਜੀਨੀਅਰਿੰਗ ਕਰਾ ਦਿਓ ਜਾਂ ਉਹਨੂੰ ਮੈਡੀਕਲ ਰਖਾ ਦਿਓ, ਤੇ ਉਹ ਭਾਰ ਨਿਆਣੇ ਤੇ ਪਾ ਦਿੰਦਾ। ਬੱਚਾ ਮੈਡੀਕਲ ਕਰਨਾ ਨਹੀਂ ਚਾਹੁੰਦਾ
ਧੱਕੇ ਨਾਲ ਉਹ ਤੋਂ ਮੈਡੀਕਲ ਕਰਵਾਈ ਜਾਂਦੀ ਹੈ, ਨਹੀਂ ਤੂੰ ਮੈਡੀਕਲ ਕਰ ਕਿਉਂਕਿ ਮੁਕਾਬਲੇ 'ਚ ਰਹਿਣਾ ਹੈ। ਬੱਚੇ ਦਾ ਕੋਈ ਇੰਟਰਸਟ ਨਹੀਂ ਇੰਜੀਨੀਅਰਿੰਗ ਦੇ ਵਿੱਚ, ਪੇਰੈਂਟਸ ਧੱਕਾ ਕਰਦੇ ਆ ਕਿ ਨਹੀਂ ਤੂੰ ਇੰਜੀਨੀਅਰਿੰਗ ਹੀ ਕਰੇਗਾ। ਬੱਚੇ ਦਾ ਸ਼ੌਕ ਤਾਂ ਆਰਟਸ ਦੇ ਵਿੱਚ ਹੈ, ਪਰ ਬੱਚੇ ਨੂੰ ਪੜ੍ਹਾਇਆ ਉੱਥੇ ਜਿਹੜਾ ਆ ਉਹ ਔਖੇ ਸਬਜੈਕਟ ਪੜ੍ਹਾਏ ਜਾ ਰਹੇ ਆ ਜਿਹਦੇ ਉਹ ਯੋਗ ਨਹੀਂ ਹੈ। ਦੂਜਾ ਸਾਡਾ ਐਜੂਕੇਸ਼ਨ ਸਿਸਟਮ ਕੁਝ ਇਸ ਕਿਸਮ ਦਾ ਵੀ ਸਾਡੇ 8ਵੀਂ ਤੱਕ ਤਾਂ ਨਿਆਣਾ ਫੇਲ ਹੀ ਨਹੀਂ ਕਰਨਾ। ਹੁਣ ਇਹ ਸਰਕਾਰ ਦੀ ਪਾਲਿਸੀ ਬਣ ਗਈ ਵੀ 8ਵੀਂ ਤੱਕ ਨਿਆਣਾ ਫੇਲ ਨਾ ਕਰੋ। ਉਹ ਜਿਹੜਾ 8ਵੀਂ ਤੱਕ ਨਿਆਣਾ ਫੇਲ ਨਹੀਂ ਹੋਇਆ, ਬਿਨਾਂ ਪੇਪਰ ਤੋਂ ਪਾਸ ਹੋ ਗਿਆ, ਉਹ ਜਦੋਂ ਮੈਟ੍ਰਿਕ 'ਚ ਜਾਏਗਾ, ਬੋਰਡ ਦੇ ਪੇਪਰ 'ਚ ਜਾਏਗਾ ਤੇ 50% ਬੱਚੇ ਫੇਲ ਹੋ ਜਾਣਗੇ। ਤੇ ਫਿਰ ਘਰ ਦੇ ਕਹਿੰਦੇ ਸਾਡੇ ਨਿਆਣੇ ਦਾ ਤਾਂ ਦਿਮਾਗ ਹੀ ਨਹੀਂ ਚੱਲਦਾ, ਉਹਨੂੰ ਉਠਾ ਲੈਂਦੇ ਆ। ਜਿਹੜੇ 4 ਪੈਸੇ ਜ਼ਿਆਦਾ ਖਰਚਦੇ ਆ ਉਹ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾ ਲੈਂਦੇ ਆ ਥੋੜ੍ਹੇ ਬਹੁਤ। ਉਹ +2 'ਚ ਜਾ ਕੇ ਜਾਂ ਕਾਲਜ ਲੈਵਲ 'ਤੇ ਜਾ ਕੇ ਫਸ ਜਾਂਦਾ ਬੱਚਾ। ਤਵੱਕੋ ਵੱਡੀ ਰੱਖੀ ਹੋਈ ਹੈ ਕਿ ਸਾਡਾ ਨਿਆਣਾ ਡਾਕਟਰ ਬਣੇ, ਇੰਜੀਨੀਅਰ ਬਣੇ। ਬੱਚੇ ਦਾ ਦਿਮਾਗ ਕਿੱਦਾਂ ਕੰਮ ਕਰੇ, ਕਿਉਂਕਿ ਬੇਸਿਕ ਜਿਹੜੀ ਐਜੂਕੇਸ਼ਨ ਨੂੰ ਦੇਣੀ ਸੀ, ਪ੍ਰਾਇਮਰੀ ਐਜੂਕੇਸ਼ਨ, ਉਹ ਤੁਹਾਨੂੰ ਮਿਲੀ ਨਹੀਂ। ਇਸ ਸਥਿਤੀ ਦੇ ਵਿੱਚ ਜਿਹੜਾ ਬੱਚਾ ਆ, ਜਦੋਂ ਨਤੀਜਾ ਮਾੜਾ ਆਉਂਦਾ ਹੈ, ਇੱਕ ਘਰਦਿਆਂ ਦਾ ਬੋਝ, ਦੂਜਾ ਨਤੀਜਾ ਮਾੜਾ ਆ ਜਾਂਦਾ ਹੈ, ਜਿਹੜੀ ਉਹਦੀ ਸੁਸਾਇਟੀ ਹੈ ਉਹਦਾ ਇੱਕ ਪ੍ਰੈਸ਼ਰ, ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਜ਼ੀਰੋ ਸਾਬਤ ਕਰਨਾ ਹੁੰਦਾ, ਉਹ ਜ਼ੀਰੋ ਹੋ ਜਾਂਦਾ ਹੈ। ਉਸ ਡਿਪਰੈਸ਼ਨ 'ਚ ਆ ਕੇ ਬੱਚਾ ਜਿਹੜਾ ਸੁਸਾਈਡ ਵੱਲ ਨੂੰ ਵੱਧ ਜਾਂਦਾ ਹੈ। ਸੋ ਓਵਰਆਲ ਇਹ ਵੀ ਸਾਡਾ ਜਿਹੜਾ ਸਿਸਟਮ, ਐਜੂਕੇਸ਼ਨ ਦਾ ਸਿਸਟਮ, ਉਹਦੀ ਦੇਣ ਹੈ ਕਿ ਸਾਡੇ ਮਾਂ-ਬਾਪ ਜਿਹੜੇ ਆ ਉਹ ਮਾਰਕੀਟ ਦੇ ਪ੍ਰੈਸ਼ਰ 'ਚ ਹੈ, ਮੰਡੀ ਦੇ ਪ੍ਰਭਾਵ ਦੇ ਵਿੱਚ ਹੈ, ਤੇ ਇਹ ਸਾਰੀਆਂ ਸਥਿਤੀਆਂ ਇਸ ਕਰਕੇ ਵਿਗੜ ਰਹੀਆਂ। ਇਹਨੂੰ ਬਦਲਣ ਵਾਸਤੇ ਇਹ ਜ਼ਰੂਰੀ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਬਦਲਿਆ ਜਾਏ ਕਿ ਸਾਡੀ ਰਾਜਨੀਤੀ, ਸਾਡੀ ਸੁਸਾਇਟੀ ਦੇ ਉੱਤੇ ਇਸ ਕਿਸਮ ਦਾ ਪ੍ਰਭਾਵ ਨਾ ਪਾਏ ਕਿ ਜੇ ਤੁਸੀਂ ਮੁਕਾਬਲੇ 'ਚ ਤੁਹਾਡਾ ਬੱਚਾ ਡਾਕਟਰ ਨਾ ਬਣਿਆ, ਇੰਜੀਨੀਅਰ ਨਾ ਬਣਿਆ, ਤਾਂ ਉਹ ਸ਼ਾਇਦ ਮੁਕਾਬਲੇ 'ਚ ਨਹੀਂ ਰਹਿ ਸਕਦਾ, ਉਹਨੂੰ ਇੱਥੇ ਜੀਣ ਦਾ ਹੱਕ ਹੀ ਕੋਈ ਨਹੀਂ। ਏਦਾਂ ਦੀਆਂ ਸਥਿਤੀਆਂ ਜਿਹੜੀਆਂ ਬਣਾਈਆਂ ਜਾ ਰਹੀਆਂ, ਇਹਦੇ ਤੋਂ ਬਚਾਉਣ ਦੀ ਜ਼ਰੂਰਤ ਹੈ ਜੀ। ਬਿਲਕੁਲ, ਇਹ ਭਾਰ ਨਹੀਂ ਚਾਹੀਦਾ। ਤਾਂ ਅੱਗੇ ਆਪਾਂ ਕੇਂਦਰ ਸਰਕਾਰ ਦੀ ਜੇ ਗੱਲ ਕਰੀਏ, ਉਹਨਾਂ ਦੇ ਵੀ 3 ਸਾਲ ਪੂਰੇ ਹੋ ਗਏ ਤੇ ਉਹਨਾਂ ਦਾ ਵੀ ਲੇਖਾ ਜੋਖਾ ਕਰੋ। 3 ਸਾਲ ਅਸੀਂ ਤਾਂ ਵੈਸੇ ਸ਼ੁਰੂ ਤੋਂ ਲੇਖਾ ਜੋਖਾ ਵਧੀਆ ਕਰਦੇ ਆ ਰਹੇ ਹਾਂ। ਤੁਸੀਂ ਗੱਲ ਕਰਦੇ, ਇਹਨਾਂ ਨੂੰ ਕੁਛ ਚੰਗਾ ਹੀ ਨਹੀਂ ਲੱਗਦਾ। ਰਿਐਲਿਟੀ ਜਿਹੜੀ ਆ ਉਹ ਤਾਂ ਦਿਖਣੀ ਚਾਹੀਦੀ। ਰਿਐਲਿਟੀ ਕੀ ਹੈ? ਰਿਐਲਿਟੀ ਇਹ ਆ ਵੀ 3 ਸਾਲਾਂ ਦੇ ਵਿੱਚ, ਮੈਂ ਨਹੀਂ ਕਹਿ ਰਿਹਾ, ਅਸੀਂ ਤਾਂ ਜੋ ਕਹਿੰਦੇ ਹਾਂ। ਹੁਣ ਇੱਕ ਸਰਵੇ ਵੀ ਆ ਗਿਆ 26 ਮਈ ਨੂੰ, ਅੱਜ ਤਾਂ ਵੈਸੇ 16 ਮਈ ਆ, 10 ਦਿਨ ਤੱਕ, ਯਾਨੀ 2017 ਨੂੰ, 26 ਮਈ 2017 ਨੂੰ ਨਰਿੰਦਰ ਮੋਦੀ ਗਵਰਨਮੈਂਟ ਦੇ 3 ਸਾਲ ਪੂਰੇ ਹੋਣੇ ਆ। ਇੱਕ ਸਾਡੇ ਨਾਗਰਿਕ ਜੁੜਾਵ ਮੰਚ ਹੈ, ਉਹਦਾ ਲੋਕਲ ਸਰਕਲਸ ਹੈ, ਉਹਨੇ ਇੱਕ ਸਰਵੇਖਣ ਕੀਤਾ ਜਿਹਦੇ 'ਚ ਉਹਨਾਂ ਨੇ 40,000 ਤੋਂ ਜ਼ਿਆਦਾ ਜਿਹੜੇ ਸਾਡੇ ਨਾਗਰਿਕ ਹੈ ਹਿੰਦੁਸਤਾਨ ਦੇ, ਉਹ ਸਰਵੇ 'ਚ ਆਏ ਆ, ਜਿਹਦੇ 'ਚ 20,000 ਤੋਂ ਜ਼ਿਆਦਾ ਵੋਟਾਂ ਪਾਈਆਂ ਗਈਆਂ। ਇਸ ਸਰਵੇ 'ਚ 68% ਜਿਹੜੇ ਸੀਗੇ ਜੈਂਟਸ ਸੀ, 32% ਲੇਡੀਜ਼ ਸੀ, ਉਹਨਾਂ ਨੇ ਹਿੱਸਾ ਪਾਇਆ। ਪਿਛਲੇ 3 ਸਾਲਾਂ 'ਚ ਕਿੱਦਾਂ ਦਾ ਕੰਮਕਾਰ ਰਿਹਾ ਹੈ, ਤਾਂ ਕੁੱਲ ਮਿਲਾ ਕੇ ਜਿਹੜੇ ਬਹੁਤੇ ਲੋਕ ਇਹ ਕਹਿ ਰਹੇ ਆ ਵੀ ਸਰਕਾਰ ਜਿਹੜੀ ਆ ਕੋਈ ਉਮੀਦ ਦੇ ਮੁਤਾਬਕ ਜਿਹੜੀ ਹੈ ਨਰਿੰਦਰ ਮੋਦੀ ਦੀ ਸਰਕਾਰ ਜਿਹੜੀ ਆ ਉਹ ਕੰਮ ਨਹੀਂ ਕਰ ਸਕੀ। ਮਿਸਾਲ ਦੇ ਤੌਰ ਤੇ ਲੋਕਾਂ ਨੂੰ ਪੁੱਛਿਆ ਗਿਆ ਵੀ ਸਰਕਾਰ ਜਿਹੜੀਆਂ ਬਹੁਤ ਜ਼ਿਆਦਾ ਜ਼ਰੂਰੀ ਚੀਜ਼ਾਂ ਹੈ ਉਹਨਾਂ ਦੀ ਕੀਮਤ ਜਿਹੜੀ ਘਟਾਉਣ 'ਚ ਸਫਲ ਹੋਈ ਹੈ। 66% ਲੋਕ ਇਹ ਕਹਿੰਦੇ ਆ ਸਰਵੇ 'ਚ ਵੀ ਸਰਕਾਰ ਨਾਕਾਮ ਹੋਈ ਹੈ, ਮਹਿੰਗਾਈ ਘਟਣ ਦੀ ਥਾਂ ਤੇ ਵੱਧ ਗਈ। ਏਦਾਂ ਹੀ ਜਿਹੜਾ ਸਾਡੀ ਜਿਹੜੀ ਫਿਰਕਾਪ੍ਰਸਤੀ, ਇਸ ਇਸ਼ੂ ਦੇ ਉੱਤੇ ਵੀ ਬਹੁਤ ਸਾਰੇ ਲੋਕ ਇਸ ਗੱਲੋਂ, ਜਿਹੜੇ ਜ਼ਿਆਦਾ ਲੋਕ ਇਸ ਗੱਲੋਂ ਦੁਖੀ ਹੈ ਕਿ ਇੱਕ ਕਿਸਮ ਦੀ ਸੰਪਰਦਾਇਕਤਾ ਜਾਂ ਫਿਰਕਾਪ੍ਰਸਤੀ ਜਿਹੜੀ ਉਹਨੂੰ ਵਧਾਵਾ ਜਿਹੜਾ ਆ, ਉਹਨੂੰ ਉਤਸ਼ਾਹ ਜਿਹੜਾ ਮਿਲਿਆ। ਤੇ ਏਦਾਂ ਹੀ ਹੋਰ ਬਹੁਤ ਸਾਰੇ ਮਸਲੇ ਆ, ਜਿੱਦਾਂ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਬਾਰੇ ਵੀ ਸੈਂਟਰ ਗੌਰਮੈਂਟ ਬਾਰੇ ਗੱਲ ਆ ਰਹੀ ਹੈ ਵੀ ਹਾਂਜੀ ਦੇਖਣ ਨੂੰ ਤਾਂ ਬੜੇ ਕਦਮ ਚੁੱਕੇ ਲੱਗਦੇ ਆ, ਪਰ 63% ਲੋਕ ਹੈ ਜਿਹੜੇ ਮੰਨਦੇ ਹੈ ਕਿ ਭਾਰਤ ਦੇ ਵਿੱਚ ਬੇਰੁਜ਼ਗਾਰੀ ਘਟੀ ਨਹੀਂ ਸਗੋਂ ਵੱਧ ਗਈ। ਯਾਨੀ 63% ਲੋਕਾਂ ਦਾ ਇਹ ਮੰਨਣਾ ਹੈ ਵੀ ਭਾਰਤ 'ਚ ਬੇਰੁਜ਼ਗਾਰੀ ਘਟੀ ਨਹੀਂ ਵੱਧ ਗਈ ਹੈ। ਤੇ ਫਿਰ ਜੇ ਅਸੀਂ ਆਪਣੇ ਲੈਵਲ ਤੇ ਗੱਲ ਕਰੀਏ, ਮੈਂ ਆਪਣੇ ਲੈਵਲ ਤੇ ਕਰਾਂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤਾਂ ਪਰਸੈਂਟੇਜ ਦੱਸ ਰਿਹਾ। ਮੈਂ ਇਹਨਾਂ ਚੀਜ਼ਾਂ ਬਾਰੇ ਸਮਝਦਾ ਹੈ ਕਿ 63% ਜਾਂ ਜਿਹੜਾ ਪਰਸੈਂਟ ਪਹਿਲਾਂ ਮੈਂ ਤੁਹਾਨੂੰ ਸ਼ੇਅਰ ਕੀਤਾ ਉਹਦੇ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਸਰਵੇ ਜਿਹੜੇ ਉਹ ਉਸ ਰੂਪ ਦੇ ਵਿੱਚ ਨਹੀਂ ਸਾਨੂੰ ਸਾਰੀਆਂ ਸਥਿਤੀਆਂ ਜਿਹੜੀਆਂ ਦੱਸਦੇ। ਏਦਾਂ ਹੀ ਜਿਹੜਾ ਸਵੱਛ ਭਾਰਤ ਮੁਹਿੰਮ ਸ਼ੁਰੂ ਕੀਤੀ ਸੀ ਉਹ ਨਾਕਾਮ ਹੋ ਗਈ ਪੂਰੀ ਤਰ੍ਹਾਂ। ਹੁਣ ਕਿੱਥੇ ਹੈ? ਇੱਕ ਸੰਪਤ ਸਰਲ ਨਾਂ ਦਾ ਕਵੀ ਹੈ, ਉਹ ਕਿਤੇ ਕਵਿਤਾ ਪੜ੍ਹ ਰਿਹਾ ਸੀ, ਕਵਿਤਾ ਤੋਂ ਪੜ੍ਹਨ ਤੋਂ ਪਹਿਲਾਂ ਇਹ ਕਹਿਣ ਲੱਗਾ ਵੀ ਸਵੱਛ ਭਾਰਤ ਦਾ ਜਿਹੜਾ ਲੋਗੋ ਆ ਨਾ, ਉਹ ਐਨਕ ਹੈ, ਗਾਂਧੀ ਦੀ ਐਨਕ। ਉਹਦੇ ਇੱਕ ਪਾਸੇ ਲਿਖਿਆ ਸਵੱਛ, ਜਿੱਥੇ ਸਵੱਛ ਲਿਖਿਆ ਉਧਰ ਭਾਰਤ ਹੈ ਨਹੀਂ, ਜਿੱਧਰ ਭਾਰਤ ਲਿਖਿਆ ਉਧਰ ਸਵੱਛਤਾ ਹੈ ਨਹੀਂ। ਇਹਦੇ ਅਪਰਾਧ ਜਿਹੜੇ ਆ, ਕ੍ਰਾਈਮ ਬੜਾ ਵਧਿਆ, ਔਰਤਾਂ ਦੇ ਖਿਲਾਫ, ਬੱਚਿਆਂ ਦੇ ਖਿਲਾਫ ਬਹੁਤ ਕ੍ਰਾਈਮ ਵੱਧ ਗਿਆ। ਤੇ ਇਹ ਇੱਕ ਧਾਰਨਾ ਜੀ ਬਣ ਗਈ ਕਿ ਨਰਿੰਦਰ ਮੋਦੀ ਜਿਹੜੇ ਆ ਉਹ ਇੰਟਰਨੈਸ਼ਨਲ ਪ੍ਰਾਈਮ ਮਿਨਿਸਟਰ ਬਣ ਗਏ ਆ, ਭਾਰਤ ਤਾਂ ਉਹ ਰਹਿੰਦੇ ਨਹੀਂ, ਬਹੁਤ ਬਾਹਰ ਦੇ ਮੁਲਕਾਂ ਦਾ ਉਹਨਾਂ ਨੇ ਸਫਰ ਕੀਤਾ, ਹੋਰ ਕੁਝ ਨਹੀਂ। ਸੋ ਜਿਹੜੇ MP ਵੀ ਚੁਣੇ ਲੋਕਾਂ ਨੇ,
69-70% ਲੋਕਾਂ ਦਾ ਇਹ ਮੰਨਣਾ ਹੈ MP ਚੁਣ ਕੇ ਅਸੀਂ ਭੇਜਿਆ ਉਹ ਆਪਣੇ ਹਲਕੇ 'ਚ ਤਾਂ ਵੜਦਾ ਹੀ ਨਹੀਂ। ਇਸ ਸਥਿਤੀ ਦੇ ਵਿੱਚ ਕਿੰਨਾ ਕੁ ਚੰਗਾ ਇਸ ਸਰਕਾਰ ਨੇ ਕੰਮ ਕੀਤਾ ਇਹਦਾ ਤੁਸੀਂ ਅੰਦਾਜ਼ਾ ਸਹਿਜੇ ਲਾ ਸਕਦੇ ਹੋ। ਬਾਕੀ ਜਿਹੜੀਆਂ ਮੇਰੀਆਂ ਗੱਲਾਂ ਆਉਣਗੀਆਂ ਇਹ ਸ਼ਾਇਦ ਮੈਂ 26 ਮਈ ਨੂੰ ਤੁਹਾਨੂੰ ਕਰਾਂਗਾ ਤੁਹਾਡੇ ਨਾਲ ਹੋਰ ਗੱਲਾਂ, ਜਿਹਦੇ 'ਚ ਮੈਂ ਸ਼ਾਇਦ ਖੋਲ ਕੇ ਦੱਸ ਸਕਾਂ ਵੀ ਇਸ ਸਰਕਾਰ ਦੇ ਕੀ ਕੀ ਕਾਰਨਾਮੇ ਹੈ। ਜੀ ਜੀ ਕਾਰਨਾਮੇ ਤਾਂ ਜੀ ਬਹੁਤ ਹੈਗੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਾਕਾ ਨੀਲਾ ਤਾਰਾ ਦੀ। ਤੇ ਉਹ ਜਿਹੜਾ ਬਲੂ ਸਟਾਰ ਸੀਗਾ ਉਸ ਦੀ ਹੁਣ ਬਰਤਾਨੀਆ ਵਾਲੇ ਕਹਿੰਦੇ ਕਿ ਅਸੀਂ ਇਸ ਦੀ ਦੇਖਭਾਲ ਕਰਾਂਗੇ, ਨਿਰਪੱਖ ਇਸ ਦੀ ਜਾਂਚ ਕਰਾਵਾਂਗੇ। ਕੀ ਇਸ ਦੇ ਪਿੱਛੇ ਆ ਉਸ ਤਾਈਂ ਪਹੁੰਚ ਕੀਤੀ ਗਈ ਆ ਜਾਂ ਕਿਉਂ ਇਹਨਾਂ ਨੂੰ ਹੁਣ ਯਾਦ ਆਇਆ? ਦੇਖੋ ਗੱਲ ਇਹ ਹੈ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਜ਼ਰੂਰ ਉਹਦੇ ਤੇ ਆਵਾਜ਼ ਉੱਠਣੀ ਚਾਹੀਦੀ ਹੈ। ਇਹਦੇ ਮੈਂ ਪੱਖ 'ਚ ਹੈ, ਪਰ ਆਵਾਜ਼ ਉੱਠਣੀ ਚਾਹੀਦੀ ਹੈ। 84 ਦੇ ਬਾਰੇ ਵੀ ਜ਼ਰੂਰ ਆਵਾਜ਼ ਉੱਠਣੀ ਚਾਹੀਦੀ, ਉੱਠਦੀ ਵੀ ਰਹੀ ਹੈ। ਪਰ ਜਦੋਂ ਤੁਸੀਂ ਉਹਨੂੰ ਵੋਟਿੰਗ ਟੂਲ ਬਣਾਉਂਦੇ ਆ ਤਾਂ ਫਿਰ ਸ਼ੱਕ ਹੁੰਦਾ। ਮੈਂ ਹੁਣ ਇੱਥੇ ਆਇਆ ਜੀ ਕੈਨੇਡਾ ਦੇ ਟੂਰ ਤੇ ਆਇਆ ਹੋਇਆ 30 ਮਾਰਚ ਦਾ। ਮੈਂ ਇੱਥੇ ਇੱਕ ਇਲੈਕਸ਼ਨ ਵੀ ਦੇਖੀ ਹੈ, ਜਿਹੜੀ ਇਲੈਕਸ਼ਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਈ ਹੈ, ਜਿਹਦੇ 'ਚ ਹਾਲੇ ਕੋਈ ਪਤਾ ਨਹੀਂ ਕਿਹਦੀ ਸਰਕਾਰ ਬਣੇਗੀ, ਕਿਉਂਕਿ 87 ਦੇ ਵਿੱਚ 43 ਸੀਟਾਂ ਜਿਹੜੀਆਂ ਲਿਬਰਲ ਨੇ ਜਿੱਤੀਆਂ ਤੇ 41 48 NDP ਨੇ ਜਿੱਤੀਆਂ। ਉਸ ਚੋਣ 'ਚ ਵੀ ਮੈਂ ਦੇਖਿਆ ਕਿ ਇੱਥੇ ਜਿਹੜੇ ਇਸ਼ੂਜ਼ ਜਿਹੜੇ ਘੱਟੋ ਘੱਟ ਧਾਰਮਿਕ ਇਸ਼ੂ ਜਿਹੜੇ ਆ ਉਹਨਾਂ ਨੂੰ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਵੀ ਇਨਵੋਲਵ ਕਰ ਲਿਆ ਗਿਆ। ਅੱਛਾ, ਉਹਦੇ ਤੋਂ ਨਿਕਲਦਾ ਕੱਖ ਨਹੀਂ ਹੈਗਾ, ਸਿਰਫ ਜਿਹੜੇ ਉਸ ਕਮਿਊਨਿਟੀ ਦੇ ਵੋਟਰ ਹੁੰਦੇ ਆ ਉਹਨਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਤੇ ਉਹਨਾਂ ਦੀ ਵੋਟ ਹਾਸਲ ਕਰਨੀ ਹੁੰਦੀ ਹੈ। 84 'ਚ ਜੋ ਕੁਝ ਵੀ ਹੋਇਆ, ਬੇਇਨਸਾਫੀ ਹੋਈ, ਧੱਕਾ ਹੋਇਆ, ਕਤਲੇਆਮ ਹੋਇਆ, ਉਹਦੇ ਖਿਲਾਫ ਇੱਕ ਮਨੁੱਖ ਹੋਣ ਦੇ ਨਾਤੇ ਜਾਂ ਮਨੁੱਖੀ ਅਧਿਕਾਰਾਂ ਦੇ ਕਹਿ ਰਾਖੇ ਹੋਣ ਦੇ ਨਾਤੇ ਜਿਹੜੇ ਵੱਖ-ਵੱਖ ਜਥੇਬੰਦੀਆਂ ਜਾਂ ਮੁਲਕ ਹੈ ਉਹਨਾਂ ਨੂੰ ਉਹਦੇ 'ਚ ਹਿੱਸਾ ਪਾਉਣਾ ਚਾਹੀਦਾ। ਹੁਣ ਤੱਕ ਬਹੁਤ ਸਾਰੇ ਮੁਲਕਾਂ ਨੇ ਇਹ ਗੱਲਾਂ ਕੀਤੀਆਂ ਵੀ ਆ, ਪਰ ਜਦੋਂ ਤੁਸੀਂ ਉਹਨੂੰ ਪੋਲੀਟਿਕਸ ਦਾ ਪਾਰਟ ਬਣਾਉਂਦੇ ਹੋ, ਹੁਣ ਮਸਲਨ ਹੁਣ ਬਰਤਾਨੀਆ ਦੇ ਵਿੱਚ ਠੀਕ ਹੈ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਆ ਉਹ ਲਗਾਤਾਰ ਇਹ ਮੰਗ ਵੀ ਕਰ ਰਹੀਆਂ ਕਿ ਜਿਹੜੀ ਕਥਿਤ ਤੌਰ ਦੇ ਉੱਤੇ ਬਰਤਾਨੀਆ ਦੀ ਜਿਹੜੀ ਸ਼ਮੂਲੀਅਤ ਹੈ, ਕਥਿਤ ਸ਼ਮੂਲੀਅਤ ਜਿਹੜੀ ਉਹ ਸਾਰੇ ਮੁੱਦੇ ਜਿਹੜੀ ਗੱਲਬਾਤ ਕੋਈ ਇੱਦਾਂ ਦੀ ਆ ਰਹੀ ਸੀ, ਨਿਰਪੱਖ ਕਿਸਮ ਦੀ ਜਾਂਚ ਹੋਵੇ। ਹੁਣ ਇਸ ਗੱਲ ਨੂੰ ਇਲੈਕਸ਼ਨ ਮੈਨੀਫੈਸਟੋ ਸ਼ਾਮਿਲ ਕਰ ਲਿਆ ਵੀ ਅਸੀਂ ਕਰਾਂਗੇ। ਲੇਬਰ ਪਾਰਟੀ ਨੇ 8 ਤਰੀਕ ਨੂੰ 8 ਜੂਨ ਨੂੰ ਜਨਰਲ ਇਲੈਕਸ਼ਨ ਜਿਹੜੀ ਹੋਣੀ ਹੈ ਤੇ ਜਨਰਲ ਇਲੈਕਸ਼ਨ ਜਿਹੜੀ ਹੈ ਉਹਦੇ 'ਚ ਇਸ ਮੁੱਦੇ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਤੇ ਜੰਮੂ ਕਸ਼ਮੀਰ ਜਿਹੜੀ ਹੈ ਉਹਦੇ ਬਾਰੇ ਵੀ ਸਿਆਸੀ ਗੱਲਬਾਤ ਕਰਨ ਦਾ ਹਵਾਲਾ ਦਿੱਤਾ ਗਿਆ। ਉਹ ਮੈਨੀਫੈਸਟੋ 'ਚ ਕਹਿੰਦੇ ਅਸੀਂ ਸ਼ਾਮਿਲ ਕਰ ਲਿਆ। ਸੋ ਅਸਲ ਦੇ ਵਿੱਚ ਜਿਹੜੀ ਸਿੱਖ ਕਮਿਊਨਿਟੀ ਦੀ ਵੋਟ ਹੈ, ਪੰਜਾਬੀ ਵੋਟ ਬਹੁਤੀ ਜਿਹੜੀ ਹੈਗੀ ਹੈ, ਉਹਨੂੰ ਟਾਰਗੇਟ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਹੌਲੀ ਹੌਲੀ ਪੋਲੀਟਿਕਸ ਜਿਹੜੀ ਹੈ, ਹੁਣ ਮੈਂ ਕੈਨੇਡਾ 'ਚ ਵੀ ਆਇਆ ਤੇ ਹੁਣ ਬਰਤਾਨੀਆ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਕਿਤੇ ਨਾ ਕਿਤੇ ਅਸਰ ਅੰਦਾਜ਼ ਹੋ ਰਹੀ ਹੈ ਵੱਖ-ਵੱਖ ਕਮਿਊਨਿਟੀਜ਼ ਵੱਲੋਂ। ਬਹੁਤ ਸਾਰੀ ਜਿੱਥੇ ਹਿੰਦੂ ਵਸੋਂ ਹੈ ਉੱਥੇ ਹਿੰਦੂ ਇਸ਼ੂਜ਼ ਜਿਹੜੇ ਆ ਉੱਥੋਂ ਦੀ ਪੋਲੀਟਿਕਸ ਜਿਹੜੀ ਹੈ ਸ਼ਾਮਿਲ ਕਰ ਲੈਂਦੀ ਹੈ। ਜਿੱਥੇ ਬਹੁਤ ਜ਼ਿਆਦਾ ਮੁਸਲਿਮ ਵਸੋਂ ਹੈ ਉਹਨਾਂ ਦੇ ਮੁੱਦੇ ਸ਼ਾਮਿਲ ਕਰ ਲਏ ਜਾਂਦੇ ਆ। ਸੋ ਇਹਦੇ 'ਚ ਇੱਕ ਵੋਟਿੰਗ ਪੈਟਰਨ ਜਿਹੜਾ ਆ ਉਹ ਸਾਫ਼ ਤੌਰ ਦੇ ਉੱਤੇ ਨਜ਼ਰ ਆਇਆ। ਜੀ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ। ਕੇਜਰੀਵਾਲ ਦੀ ਗੱਲ ਕਰਦੇ ਹਾਂ, ਉੱਥੇ ਵੀ ਹੁਣ ਰਿਵਾਜ ਪੈਂਦਾ ਜਾਂਦਾ ਹੈ ਕਿ MLA ਨੂੰ ਡਿਨਰ ਤੇ ਸੱਦਿਆ ਜਾਵੇ। ਹਾਂ, ਦੇਖੋ ਪਿਛਲੇ ਦਿਨਾਂ 'ਚ 15 ਕੁ ਦਿਨ ਤੋਂ ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਆਮ ਆਦਮੀ ਪਾਰਟੀ ਦੇ ਅੰਦਰ ਬਾਹਰ ਤੇ ਜਿਸ ਸੰਕਟ ਦੇ ਵਿੱਚੋਂ ਆਮ ਆਦਮੀ ਪਾਰਟੀ ਗੁਜ਼ਰ ਰਹੀ ਹੈ ਤੇ ਉਸ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਰੀਡਿਜ਼ਾਈਨ ਕੀਤੀਆਂ। ਤੁਸੀਂ ਕਹਿ ਲਓ ਵੀ ਬਹੁਤ ਚੀਜ਼ਾਂ ਜਿਹੜੀਆਂ ਹੈ ਇੱਦਾਂ ਲੱਗਦਾ ਹੈ ਵੀ ਸ਼ਾਇਦ ਆਮ ਆਦਮੀ ਪਾਰਟੀ ਤੇ ਖੁਦ ਅਰਵਿੰਦ ਕੇਜਰੀਵਾਲ ਕਿਤੇ ਨਾ ਕਿਤੇ ਬਦਲ ਰਹੇ ਦਿਖਾਈ ਦੇ ਰਹੇ ਹੈ। ਬਦਲੇ ਸੇ ਸਰਕਾਰ ਮੇਰੀ ਨਜ਼ਰ ਆਤੇ ਹੈ, ਏਦਾਂ ਦੀ ਸਥਿਤੀ ਬਣੀ ਹੋਈ ਹੈ। ਪਹਿਲੀ ਵਾਰ ਹੈ ਕਿ ਅਰਵਿੰਦ ਕੇਜਰੀਵਾਲ ਨੇ ਡਿਨਰ ਤੇ ਆਪਣੇ ਸਾਰੇ MLA ਜਿਹੜੇ ਆ ਬੁਲਾਇਆ, ਉਹਨਾਂ ਨੂੰ ਰਾਤਰੀ ਭੋਜ ਦਿੱਤਾ ਅਰਵਿੰਦ ਕੇਜਰੀਵਾਲ ਨੇ। ਪਹਿਲਾਂ ਕਦੀ ਲੋੜ ਨਹੀਂ ਫੀਲ ਹੋਈ ਉਹਨਾਂ ਨੂੰ। ਆਮ ਆਦਮੀ ਪਾਰਟੀ ਦੇ ਵਿੱਚ ਦਰਾਰ ਪੈ ਰਹੀ ਹੈ, ਇਹ ਲਗਾਤਾਰ ਕਿਆਸ ਰਾਈਆਂ ਚੱਲ ਰਹੀਆਂ ਤੇ ਪੰਜਾਬ ਦੇ ਵਿੱਚ ਵੀ ਹੁਣ ਭਗਵੰਤ ਮਾਨ ਨੂੰ ਜਦੋਂ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਵੀ ਥੋੜ੍ਹੀਆਂ ਸਥਿਤੀਆਂ ਏਦਾਂ ਲੱਗਦੀਆਂ ਸੀ, ਪਰ ਹੁਣ ਸੁਖਪਾਲ ਖਹਿਰਾ ਥੋੜ੍ਹੇ ਉਹ ਵੀ ਬਦਲੇ ਹੋਏ ਨਜ਼ਰ ਆ ਰਹੇ ਆ। ਕੱਲ੍ਹ ਉਹਨਾਂ ਨੇ ਵੀ ਉਸ ਮੀਟਿੰਗ 'ਚ ਹਿੱਸਾ ਲਿਆ ਜਿੱਥੇ 20 MLA ਇਕੱਠੇ ਕੀਤੇ ਸੀ ਭਗਵੰਤ ਮਾਨ ਨੇ ਤੇ ਪਾਰਟੀ ਦਾ ਪਿਛਲਾ ਢਾਂਚਾ ਭੰਗ ਕੀਤਾ ਤੇ ਨਵਾਂ ਢਾਂਚਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਏਦਾਂ ਹੀ ਦਿੱਲੀ ਦੇ ਵਿੱਚ ਵੀ ਸਾਰੇ MLA ਜਿਹੜੇ ਆ ਉਹਨਾਂ ਨੂੰ ਬੁਲਾਇਆ ਗਿਆ ਰਾਤਰੀ ਭੋਜ ਦੇ ਉੱਤੇ ਤੇ ਅਸਲ 'ਚ ਪਾਰਟੀ ਦੀ ਲੀਡਰਸ਼ਿਪ ਜਾਂ ਅਰਵਿੰਦ ਕੇਜਰੀਵਾਲ ਜਿਹੜੇ ਅਰਵਿੰਦ ਕੇਜਰੀਵਾਲ ਹੈ ਉਹ ਸ਼ਾਇਦ ਏਦਾਂ ਦਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ
ਵੀ ਜਿਹੜਾ ਇਹ ਦਾਅਵੇ ਕੀਤੇ ਜਾ ਰਹੇ ਆ ਕਿ MLA ਜਿਹੜੇ ਆ BJP ਕਈ ਵਾਰੀ ਦਾਅਵਾ ਕਰਦੀ ਸਾਡੇ ਸੰਪਰਕ 'ਚ ਹੈ ਜੀ, ਆਮ ਆਦਮੀ ਪਾਰਟੀ ਟੁੱਟ ਜਾਣੀ ਹੈ, ਉਹ ਸਾਰੇ MLA ਜਿਹੜੇ ਆ ਬੁਲਾ ਕੇ ਉਹਨਾਂ ਨੂੰ ਡਿਨਰ ਦੇ ਕੇ ਅਰਵਿੰਦ ਕੇਜਰੀਵਾਲ ਸ਼ਾਇਦ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਸਾਰੇ MLA ਨਾਲ ਉਹਨਾਂ ਦੇ ਚੰਗੇ ਸੰਪਰਕ ਹੈ। ਕਿਉਂਕਿ ਜਿਹੜਾ ਮੰਤਰੀ ਜਿਹੜਾ ਸਸਪੈਂਡ ਕੀਤਾ ਨਾ ਕਪਿਲ ਮਿਸ਼ਰਾ, ਉਹਨੇ ਜਿਸ ਤਰ੍ਹਾਂ ਦੇ ਦੋਸ਼ ਲਾਏ ਆ ਉਹ ਦੋਸ਼ ਬੜੇ ਸੀਰੀਅਸ ਹੈ। ਫੰਡਸ ਦੇ ਵਿੱਚ ਹੇਰਾਫੇਰੀ ਦੇ ਦੋਸ਼ ਹੈ, ਹੋਰ ਬੜੇ ਦੋਸ਼ ਹੈ। ਇਹ ਵੀ ਦੋਸ਼ ਲਾਇਆ ਸੀ ਵੀ ਜਿਹੜਾ ਸਿਹਤ ਮੰਤਰੀ ਸਤਿੰਦਰ ਜੈਨ ਉਹਨੇ ਮੁੱਖ ਮੰਤਰੀ ਨੂੰ ਯਾਨੀ ਅਰਵਿੰਦ ਕੇਜਰੀਵਾਲ ਨੂੰ 2 ਕਰੋੜ ਰੁਪਏ ਦਿੱਤੇ। ਸੋ 15-20 ਦਿਨਾਂ ਤੋਂ ਜਿਹੜੀ ਕਈ ਮਾਮਲਿਆਂ 'ਚ ਪਾਰਟੀ ਉਲਝ ਰਹੀ ਸੀ, ਉਸ ਰੁਝਾਨ ਤੋਂ ਬਚਣ ਵਾਸਤੇ ਤੇ ਲੋਕਾਂ ਨੂੰ ਇੱਕ ਮੈਸੇਜ ਕਨਵੇ ਕਰਨ ਵਾਸਤੇ ਵੀ ਅਸੀਂ ਇਕੱਠੇ ਹਾਂ, ਹੁਣ ਉਹਨਾਂ ਨੇ ਵੀ ਡਿਨਰ ਪੋਲੀਟਿਕਸ ਜਿਹੜੀ ਹੈ ਸ਼ੁਰੂ ਕਰ ਲਈ ਹੈ। ਇਹ ਡਿਨਰ ਪੋਲੀਟਿਕਸ ਕਿੰਨਾ ਕੁ ਆਮ ਆਦਮੀ ਪਾਰਟੀ ਨੂੰ ਬਚਾਉਂਦੀ ਹੈ ਇਹ ਤਾਂ ਆਉਣ ਵਾਲਾ ਭਵਿੱਖ ਦੱਸੇਗਾ। ਪਰ ਮੇਰੀ ਧਾਰਨਾ ਇਹੀ ਹੈ ਕਿ ਠੀਕ ਹੈ, ਲੋਕਾਂ ਨੂੰ ਮਿਲਣਾ ਗਿਲਣਾ ਚਾਹੀਦਾ, ਚਾਹੇ ਡਿਨਰ ਦੇ ਬਹਾਨੇ ਨਾਲ ਹੀ ਆਪਣੇ ਲੋਕਾਂ ਨੂੰ ਮਿਲੋ, ਪਰ ਜਿਹੜੀਆਂ ਬੇਸਿਕ ਚੀਜ਼ਾਂ ਕਰਨ ਵਾਲੀਆਂ ਥੱਲੋਂ ਲੈ ਕੇ ਉੱਪਰ ਤੱਕ ਜਿਹੜੀ ਇਨਰ ਡੈਮੋਕ੍ਰੇਸੀ ਆ ਪਾਰਟੀ ਦੇ ਵਿੱਚ, ਜਿੰਨੀ ਦੇਰ ਤੱਕ ਉਹਨੂੰ ਨਹੀਂ ਡਿਵੈਲਪ ਕਰਦੇ ਆਮ ਆਦਮੀ ਪਾਰਟੀ ਵਾਲੇ, ਉਨੀ ਦੇਰ ਤੱਕ ਰੋਜ਼ ਨਵੇਂ ਸੰਕਟ ਜਿਹੜੇ ਆ ਉਹਨਾਂ ਨੂੰ ਫੇਸ ਕਰਨੇ ਪੈ ਸਕਦੇ ਆ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਸ਼ੁਕਰੀਆ ਜੀ, ਮਿਹਰਬਾਨੀ। ਤੇ ਇਹ ਸਾਂਝੀ ਸਾਡੇ ਨਾਲ ਜੁੜੇ ਸੁਸ਼ੀਲ ਦਸਾਂਝ ਜੀ ਜੋ ਆਪਣੇ ਕਰਦੇ ਨੇ ਸਮੀਖਿਆ ਕੁਛ ਖਬਰਾਂ ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।